अस्सलाम वालेकुम ਕੀ ਹਾਲ ਹੈ ਪਿਆਰਿਓ। ਮੈਂ ਆਬਜ਼ ਜ਼ਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਕੁਝ ਦਿਨ ਪਹਿਲੇ ਮੈਂ ਗਜ਼ਾ ਦੇ ਬਾਰੇ ਇੱਕ ਵੀਡੀਓ ਬਣਾਈ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਵੀ ਹੋਈ ਕਿ ਮੈਂ ਕਿਉਂ ਬਣਾਈ। ਉਹਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਕੋਈ ਵੀ ਅਜਿਹਾ ਪੰਜਾਬੀ ਐਕਟਿਵਿਸਟ ਨਹੀਂ ਹੈ ਜਿਹਨੇ ਗਜ਼ਾ ਜਾਂ ਫਲਸਤੀਨ ਦੇ ਬਾਰੇ ਕੋਈ ਆਵਾਜ਼ ਚੁੱਕੀ ਹੋਵੇ ਜਾਂ ਉਹਨਾਂ ਦੇ ਹੱਕ ਵਾਸਤੇ ਕੋਈ ਗੱਲਬਾਤ ਕੀਤੀ ਹੋਵੇ। ਬੀਇੰਗ ਅ ਮੁਸਲਿਮ ਨਹੀਂ, ਬੀਇੰਗ ਅ ਹਿਊਮਨ, ਤੇ ਤੁਸੀਂ ਉਹ ਗੱਲ ਕਰ ਸਕਦੇ ਹੋ ਨਾ। ਤੇ ਹੁਣ ਜਿਵੇਂ ਕਿ ਪਾਕਿਸਤਾਨ ਔਰ ਇੰਡੀਆ ਦੇ ਜਿਹੜੇ ਮਾਮਲਾਤ ਖਰਾਬ ਹੋਏ ਹੋਏ ਨੇ, ਇਹਦੇ ਵਿੱਚ ਸਾਨੂੰ ਸਾਰੇ ਨਤਾਰੇ ਹੋ ਗਏ ਨੇ। ਅਸੀਂ ਬੜਾ ਸਮਝਦੇ ਸਾਂ ਕਿ ਸਾਡੇ ਨਾਲ ਬੜੀਆਂ ਸਾਂਝਾਂ ਨੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀਆਂ। ਕੁਝ ਲੋਕ ਠੀਕ ਵੀ ਨੇ, ਲੇਕਿਨ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਬੜੇ ਨਾਮਵਰ ਲੋਕ ਵੀ ਨੇ। ਮੈਂ ਨਾਮ ਲੈਣਾ ਇੱਥੇ ਜ਼ਰੂਰੀ ਸਮਝਾਂਗਾ। ਕਰਮਜੀਤ ਅਨਮੋਲ ਜਿਹੜਾ ਹੈ, ਉਹ ਪਿਛਲੇ ਦਿਨਾਂ 'ਚ ਜਦੋਂ ਇੱਥੇ ਪੰਜਾਬ ਦੇ ਵਿੱਚ ਆਇਆ ਲਾਹੌਰ ਦੇ ਵਿੱਚ, ਤੇ ਅਸੀਂ ਕਿਵੇਂ ਉਹਨੂੰ ਆਪਣੇ ਸਿਰ ਤੇ ਬਿਠਾਇਆ ਨਾ, ਤੇ ਉਹ ਕਿਵੇਂ ਉਹਨਾਂ ਦੀ ਸੇਵਾ ਕੀਤੀ ਜਾਂ ਕਿਵੇਂ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਲੋਕ ਲੈ ਕੇ ਜਾਂਦੇ ਰਹੇ ਕਿ ਸਾਡੇ ਕੋਲ ਇੱਕ ਕਲਾਕਾਰ ਆਇਆ, ਇੱਕ ਪੰਜਾਬੀ ਦਾ ਸੇਵਕ ਆਇਆ। ਪਰ ਜਦ ਉਹ ਉਹਨਾਂ ਦੇ ਸੀਐਮ ਦੇ ਨਾਲ ਖੜਾ ਹੋ ਕੇ ਲਾਹੌਰ ਦੀ ਜਦ ਗੱਲ ਹੋਈ ਹੈ, ਜਦ ਉਹਨੇ ਲਾਹੌਰ ਦੇ ਲੋਕਾਂ ਨੂੰ ਭੁੱਖ ਨੰਗੇ ਆਖਿਆ, ਤੇ ਉਦੋਂ ਉਹ ਕੋਲੇ ਬੈਠਾ ਮੁਸਕਰਾ ਰਿਹਾ। ਉਹ ਕਸਮਾਂ ਤੂੰ ਵੇਖ ਕੇ ਗਿਆ ਇੱਥੋਂ, ਤੈਨੂੰ ਤੇ ਚਾਹੀਦਾ ਹੈ ਕਿ ਤੂੰ ਜਾ ਕੇ ਜਿਹੜੀ ਹਕੀਕਤ ਹੈ ਉਹ ਦੱਸੇ ਕਿ ਨਹੀਂ ਬਈ, ਉਹ ਬੜੇ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ, ਤੂੰ ਕਿਹੜਾ ਝੂਠ ਬੋਲਣਾ ਸੀ। ਤੇ ਤੂੰ ਜਨਾਬ ਉੱਥੇ ਉਹਦੀ ਗਲਤ ਗੱਲ ਦੇ ਉੱਤੇ ਵੀ ਹੱਸੀ ਜਾਂਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹਦੇ 'ਚ ਬਿੰਨੂ ਢਿੱਲੋਂ ਨੇ ਕਿਹਾ, ਜਦੋਂ ਇਫਤਖਾਰ ਠਾਕੁਰ ਨੇ ਕੋਈ ਗੱਲ ਕੀਤੀ। ਦੇਖੋ, ਆਪਦੇ ਮੁਲਕ ਵਾਸਤੇ ਹਰ ਬੰਦੇ ਦੇ ਦਿਲ ਦੇ ਵਿੱਚ ਜਜ਼ਬਾ ਹੁੰਦਾ ਹੈ। ਤੇ ਪਹਿਲੀ ਗੱਲ ਤੇ ਹੈ ਕਿ ਇਫਤਖਾਰ ਠਾਕੁਰ ਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ। ਜੇ ਉਹਨੇ ਕਰ ਵੀ ਦਿੱਤੀ ਤੇ ਕੋਈ ਕਿਆਮਤ ਨਹੀਂ ਹੈਗੀ। ਉਹਦੇ ਤੁਸੀਂ ਆਹ ਕਹੋ ਕਿ ਜੇ ਉਹਨਾਂ ਨੂੰ ਕੰਮ ਨਹੀਂ ਅਸੀਂ ਦੇਣਾ ਤੇ ਫਲਾਣਾ ਨਹੀਂ ਕਰਨਾ, ਤੇ ਜਦੋਂ ਕੰਮ ਲੈਣਾ ਹੁੰਦਾ ਉਦੋਂ ਜੁੱਤੀਆਂ ਚੱਟਦੇ। ਉਹ ਯਾਰ ਕੋਈ ਖੁਦਾ ਦਾ ਖੌਫ ਕਰੋ। ਤੁਸੀਂ ਉਂਝ ਮੰਨਣ ਵਾਲੇ ਹੋ ਨਾਨਕ ਨੂੰ, ਨਾਨਕ ਦਾ ਤਵੱਕਲ ਦੇਖੋ ਤੇ ਆਪਦਾ ਤਵੱਕਲ ਦੇਖੋ। ਤੁਸੀਂ ਜਦੋਂ ਨਹੀਂ ਸੀ ਉਹਨਾਂ ਨੂੰ ਕੰਮ ਦਿੱਤਾ ਤੇ ਕੀ ਉਹ ਭੁੱਖੇ ਨੰਗੇ ਸੀ? ਉਦੋਂ ਉਹਨਾਂ ਨੂੰ ਰੋਜ਼ੀ ਰੋਟੀ ਨਹੀਂ ਸੀ ਮਿਲਦੀ? ਅੱਲਾ ਦੇ ਬੰਦੇ, ਉਹਨਾਂ ਨੇ ਪੂਰਾ ਨਾਮ ਕਮਾਇਆ, ਉਹ ਨਾਮਵਰ ਲੋਕ ਹੈ ਸੀ। ਤੇ ਤੁਸੀਂ ਆਪਣੀ ਫਿਲਮਾਂ 'ਚ ਕਾਸਟ ਕੀਤਾ ਨਾ ਉਹਨਾਂ ਨੂੰ, ਜਿਹੜੀਆਂ ਫਿਲਮਾਂ ਦੇ ਵਿੱਚ ਉਹ ਹੈਗੇ ਨੇ ਉਹਨਾਂ ਨੂੰ ਵਿੱਚੋਂ ਕੱਢ ਦਿਓ, ਉਹਨਾਂ ਦੇ ਕਰੈਕਟਰਸ ਵਿੱਚੋਂ ਕੱਢ ਦਿਓ, ਤੇ ਫਿਰ ਆਪਦੀ ਫਿਲਮਾਂ ਵੇਖ ਲਵੋ। ਮੈਂ ਗੱਲ ਨਹੀਂ ਸੀ ਕਰਨਾ ਚਾਹੁੰਦਾ। ਔਰ ਸਿੱਖ ਜਿਹੜਾ ਨਾ ਉਹ ਹਮੇਸ਼ਾ ਬੇਵਕੂਫ ਬਣਦਾ ਹੈ। ਕਿਵੇਂ 47 ਦੇ ਵਿੱਚ ਵੀ ਇਹਨਾਂ ਨੂੰ ਬੇਵਕੂਫ ਬਣਾਇਆ ਗਿਆ, ਲੜਾਇਆ ਗਿਆ, ਇਹਨਾਂ ਨੂੰ ਮੁਸਲਮਾਨਾਂ ਦੇ ਖਿਲਾਫ ਕੀਤਾ ਗਿਆ, ਤੇ ਫਿਰ ਉਹਦਾ ਰਿਜ਼ਲਟ ਦੇਖ ਲਓ ਕੀ ਬਣਿਆ ਕਿ ਪੰਜਾਬ ਦੇ ਵਿੱਚ ਲਕੀਰ ਖਿੱਚਦੀ ਗਈ। ਉਹ ਲਕੀਰ ਜਿਹੜੀ ਅੱਜ ਤੱਕ ਅਸੀਂ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਨਹੀਂ ਮਿਟੀ, ਉਹੀ ਹੁਣ ਕੰਮ ਹੋਣ ਜਾ ਰਿਹਾ। ਹੁਣ ਵੀ ਉਹਨਾਂ ਨੂੰ ਜਿਹੜਾ ਹੈ ਉਹ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਮੋਦੀ ਕਿੱਡਾ ਤੇਜ਼ ਆਦਮੀ ਹੈ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਆਹ ਸਾਰੀਆਂ ਗੱਲਾਂ ਜਿਹੜੀਆਂ ਨੇ, ਉਹ ਆ ਸਮਝਦਾ ਕਿ ਸ਼ਾਇਦ ਮੈਂ ਇਹ ਗੱਲਾਂ 'ਚ ਲੈ ਆਵਾਂਗਾ ਤੇ ਉਹ 47 ਦਾ ਵੇਲਾ ਹੈ। ਪੁੱਤਰ, ਅਸੀਂ ਤੇ ਤੇਰੀਆਂ ਗੱਲਾਂ 'ਚ ਨਹੀਂ ਆਉਣ ਲੱਗੇ। ਲਹਿੰਦਾ ਪੰਜਾਬ ਜਿਹੜਾ ਹੈ ਉਹ ਤੇਰੀਆਂ ਗੱਲਾਂ 'ਚ ਨਹੀਂ ਆਉਣ ਲੱਗਾ। ਸਾਨੂੰ ਅਕਲ ਆ ਗਈ ਹੈ ਕਿ ਅਸੀਂ 47 ਦੇ ਵਿੱਚ ਬਹੁਤ ਨੁਕਸਾਨ ਕੀਤਾ ਸੀ ਆਪਦਾ। ਪੰਜਾਬ ਨੂੰ ਅਸੀਂ ਦੋ ਹਿੱਸੇ ਕਰਵਾ ਲਿਆ। ਅਸੀਂ ਅੱਜ ਵੀ ਚੜ੍ਹਦੇ ਪੰਜਾਬ ਨੂੰ ਆਪਣਾ ਪੰਜਾਬ ਹੀ ਸਮਝਦੇ ਹਾਂ। ਅਸੀਂ ਅੱਜ ਵੀ ਉੱਥੋਂ ਦੇ ਲੋਕਾਂ ਨੂੰ, ਪੰਜਾਬੀ ਜਿੱਥੇ ਜਿੱਥੇ ਵੱਸਦਾ ਹੈ, ਉਹ ਉਸ ਜਗ੍ਹਾ 'ਤੇ ਨਹੀਂ ਵੱਸਦਾ, ਉਹ ਸਾਡੇ ਦਿਲਾਂ 'ਚ ਵੱਸਦਾ। ਇਹ ਜਿਹੜਾ ਪੰਜਾਬੀ ਦਾ ਕੰਮ ਕਰ ਰਿਹਾ, ਪੰਜਾਬ ਦਾ ਕੰਮ ਕਰ ਰਿਹਾ, ਉਹ ਸਾਨੂੰ ਬਹੁਤ ਪਿਆਰਾ ਹੈ। ਤੇ ਮੇਰੀ ਰਿਕੁਐਸਟ ਹੈ ਉਹਨਾਂ ਸਿੱਖਾਂ ਦੇ ਅੱਗੇ ਕਿ ਜਿਹੜੇ ਆਪਦੀ ਰੋਜ਼ੀ ਰੋਟੀ ਵਾਸਤੇ ਜਾਂ ਥੋੜ੍ਹੀ ਜਿਹੀ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਜੇ ਉਹ ਸਾਥ ਦਿੰਦੇ ਪਏ ਨਾ ਮੋਦੀਇਜ਼ਮ ਦਾ, ਜਾਂ ਉਹ ਸਾਥ ਦਿੰਦੇ ਪਏ ਨੇ ਜ਼ੁਲਮ ਦਾ ਜਾਂ ਯਜ਼ੀਦੀਅਤ ਦਾ, ਤੇ ਉਹਨਾਂ ਨੂੰ ਹੋਸ਼ ਦੇ ਨਾਖਣ ਲੈਣੇ ਚਾਹੀਦੇ ਨੇ। ਉਹਨਾਂ ਨੂੰ ਜ਼ਰਾ ਜਾਗ ਜਾਣਾ ਚਾਹੀਦਾ ਹੈ ਕਿ ਸਾਡੇ ਨਾਲ ਪਹਿਲੇ ਵੀ ਬਹੁਤ ਭੈੜਾ ਕੀਤਾ ਇਹਨਾਂ ਨੇ, 47 ਵੇਲੇ ਵੀ, ਤੇ ਹੁਣ ਵੀ ਬਹੁਤ ਉਹਨਾਂ ਦੀ ਸਾਜ਼ਿਸ਼ਾਂ ਨੇ। ਉਹ ਚਾਹੁੰਦੇ ਨੇ ਕਿ ਪੰਜਾਬੀ ਆਪਸ ਵਿੱਚ ਲੜ ਕੇ ਮਰਨ। ਮੈਂ ਕੱਲ੍ਹ ਦੀ ਇੱਕ ਵੀਡੀਓ ਵਿੱਚ ਵੀ ਆਖਿਆ ਕਿ ਉਹਨਾਂ ਨੇ ਜਿਹੜਾ ਚੜ੍ਹਦਾ ਪੰਜਾਬ ਹੈ ਉਹ 300-400 ਕਿਲੋਮੀਟਰ ਦਾ ਏਰੀਆ ਕਿਉਂ ਰੱਖਿਆ ਹੈ। ਉਹਨਾਂ ਦਾ ਮਕਸਦ ਇਹ ਵੇ ਕਿ ਇੱਧਰੋਂ ਜਦੋਂ ਅਟੈਕ ਹੋਣ ਤੇ ਸਭ ਤੋਂ ਪਹਿਲੇ ਪੰਜਾਬੀਆਂ ਦੇ ਸੀਨੇ ਤੇ ਵੱਜਣ, ਜਿਹੜੇ ਸਿੱਖ ਉੱਥੇ ਬੈਠੇ ਨੇ। ਤੇ ਸਿੱਖੋ, ਤੁਸੀਂ ਪੰਜਾਬੀ ਹੋ, ਸਾਡੇ ਭਾਈ ਹੋ, ਤੁਸੀਂ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ, ਤੁਸੀਂ ਬੇਵਕੂਫ ਨਹੀਂ ਬਣਨਾ। ਤੁਸੀਂ ਪਹਿਲੇ ਆਪਦਾ ਬੜਾ ਨੁਕਸਾਨ ਕੀਤਾ ਹੈ, ਔਰ ਬਲਕਿ ਤੁਸੀਂ ਨਹੀਂ ਕੀਤਾ, ਉਹ ਸਾਡਾ ਨੁਕਸਾਨ ਹੀ ਹੈ। ਅਸੀਂ ਇੱਕ ਹੀ ਹਾਂ। ਔਰ ਕੱਲ੍ਹ ਹੀ ਮੈਂ ਗੱਲ ਕੀਤੀ ਹੈ ਕਿ ਪੰਜਾਬ ਇੱਕ ਹੋਣ ਵਾਲਾ। ਮੈਨੂੰ ਅੱਜ ਵੀ ਉਮੀਦ ਹੈ ਕਿ ਜੇ ਅਸੀਂ ਇੱਕ ਮੁੱਠ ਰਹੇ, ਜੇ ਅਸੀਂ ਆਪਣੇ ਅਹਿਦਾਂ ਦੇ ਉੱਤੇ ਪੱਕੇ ਰਹੇ, ਜੇ ਅਸੀਂ ਆਪਦੇ ਕੌਲਾਂ ਦੇ ਪੱਕੇ ਹੋਏ, ਜੇ ਅਸੀਂ ਥੋੜ੍ਹਾ ਜਿਹਾ ਹੌਸਲਾ ਕੀਤਾ, ਹਿੰਮਤ ਕੀਤੀ, ਤੇ ਪੰਜਾਬ ਫਿਰ ਇੱਕ ਹੋ ਜਾਣਾ, ਚੜ੍ਹਦਾ ਤੇ ਲਹਿੰਦਾ ਪੰਜਾਬ ਇੱਕ ਹੋ ਜਾਣਾ। ਫਿਰ ਤੁਹਾਨੂੰ ਕਿਸੇ ਦਾ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਹੈ। ਫਿਰ ਇੱਥੇ ਤੁਸੀਂ ਦੇਖੋ, ਸਾਡੇ ਮੁਲਕ ਦੇ ਵਿੱਚ ਕੋਈ ਅਜਿਹਾ ਦੱਸ ਦਿਓ ਕਿ ਅਸੀਂ ਅਕਲੀਤਾਂ ਨੂੰ ਉਹਨਾਂ ਨਾਲ ਜ਼ੁਲਮ ਕੀਤਾ ਹੋਵੇ।
ਅਸੀਂ ਹਮੇਸ਼ਾ, ਮੈਂ ਪਿਛਲੇ ਦਿਨਾਂ 'ਚ ਬਹਾਵਲਪੁਰ ਗਿਆ ਤੇ ਉੱਥੇ ਪੂਰੇ ਦੇ ਪੂਰੇ ਪਿੰਡ ਨੇ ਹਿੰਦੂਆਂ ਦੇ, ਔਰ ਕਹਿੰਦੇ ਨੇ ਕਿ ਸਾਨੂੰ ਫੰਡਿੰਗ ਜਿਹੜੀ ਹੈ ਉਹ ਮੁਸਲਮਾਨ ਕਰਦੇ ਨੇ ਕਿ ਆਪਦੇ ਤੁਸੀਂ ਮੰਦਿਰਾਂ ਦੀ ਰੈਨੋਵੇਸ਼ਨ ਕਰ ਲਵੋ। ਅਸੀਂ ਉਹਨਾਂ ਦੇ ਮੁਸਲਮਾਨਾਂ ਦੇ ਜ਼ਮੀਨਾਂ ਵਿੱਚ ਕੰਮ ਕਰਦੇ ਹਾਂ, ਉਹ ਸਾਡਾ ਉਹ ਸ਼ਾਦੀਆਂ ਵਿਆਹਾਂ ਦੇ ਸਾਡਾ ਖਿਆਲ ਰੱਖਦੇ ਨੇ, ਔਰ ਅਗਰ ਸਾਡੀ ਕਿਸੇ ਬੱਚੇ ਦੀ ਸ਼ਾਦੀ ਹੁੰਦੀ ਹੈ, ਕੋਈ ਖੁਸ਼ੀ ਗਮੀ ਹੁੰਦੀ ਹੈ ਤੇ ਪੂਰਾ ਸਾਥ ਦਿੰਦੇ ਨੇ। ਅਸੀਂ ਅੱਜ ਵੀ 47 ਤੋਂ ਪਹਿਲੇ ਵਾਲਾ ਪੰਜਾਬ ਲੈ ਕੇ ਬੈਠੇ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਰਲ ਮਿਲ ਕੇ ਰਹੀਏ। ਤੇ ਜੇ ਤੁਸੀਂ ਵੀ ਇਹ ਚਾਹੁੰਦੇ ਹੋ ਤੇ ਫਿਰ ਥੋੜਾ ਜਿਹਾ ਖਿਆਲ ਕਰਿਆ ਜੇ। ਔਰ ਪੰਜਾਬ ਦੇ ਖਿਲਾਫ ਤੁਸੀਂ ਕੋਈ ਬਿਆਨ ਨਾ, ਪੰਜਾਬੀਆਂ ਦੇ ਖਿਲਾਫ ਬਿਆਨ ਦੇ ਕੇ ਤੁਸੀਂ ਕੀ ਕਰ ਲੋਗੇ? ਅੱਲਾ ਦੇ ਬੰਦੇ ਹੋ, ਓਏ ਅੱਲਾ ਦੇ ਬੰਦੇ ਹੋ, ਤੁਸੀਂ ਪੰਜਾਬੀਆਂ ਦੇ ਖਿਲਾਫ ਬਿਆਨ ਦਿਓਗੇ ਜਾਂ ਤੁਸੀਂ ਠੱਠੇ ਕਰੋਗੇ, ਇਸ ਗੱਲ ਦੇ ਉੱਤੇ ਹੱਸੋਗੇ, ਤੇ ਉਹ ਮੇਰੇ ਖਿਆਲ ਹੈ ਕਿ ਉਹ ਤੁਹਾਡੀ ਬਦਕਿਸਮਤੀ ਹੈ। ਤੁਸੀਂ ਦੁਬਾਰਾ ਫਿਰ ਉਹਨਾਂ ਹੱਥਾਂ 'ਚ ਜਾ ਰਹੇ ਹੋ ਜਿਹੜੀ ਜਗ੍ਹਾ ਤੋਂ ਪਹਿਲੇ ਲੁੱਟੇ ਗਏ ਹੋ ਨਾ, ਉਸ ਜਗ੍ਹਾ ਤੋਂ ਦੁਬਾਰਾ ਤੁਸੀਂ ਲੁੱਟਣ ਜਾ ਰਹੇ ਹੋ। ਤੇ ਆਪਣੇ ਆਪ ਨੂੰ ਸੰਭਾਲੋ, ਔਰ ਜਿਹੜਾ ਹੈ ਉਹ ਇੰਜ ਦੇ ਬਿਆਨ ਦੇਣੇ, ਇੰਜ ਦੀਆਂ ਗੱਲਾਂ ਕਰਨੀਆਂ ਕਿ ਉਹ ਭੁੱਖੇ ਨੰਗੇ ਨੇ ਤੇ ਉਹਨਾਂ ਕੋਲ ਹੈ ਕੁਛ ਨਹੀਂ। ਕਮ ਅਜ਼ ਕਮ ਜਿਹੜੇ ਪੰਜਾਬੀ ਤੋਂ ਹੋ ਕੇ ਗਏ ਨੇ ਉਹਨਾਂ ਤੇ ਇਹ ਗੱਲ ਨਹੀਂ ਕਰਨੀ ਚਾਹੀਦੀ। ਕਿੰਨੇ ਵੱਡੇ ਵੱਡੇ ਨਾਮ ਆਏ ਨੇ ਤੇ ਉਹ ਕੋਈ ਇੱਕ ਬੰਦਾ ਦੱਸ ਦੇਵੇ ਕਿ ਯਾਰ ਸਾਡੇ ਨਾਲ ਆਹ ਸਲੂਕ ਕੀਤਾ ਹੈ, ਸਾਡੀਆਂ ਕੋਈ ਜੇਬਾਂ ਕੱਟ ਲਈਆਂ ਨੇ, ਸਾਡੇ ਨਾਲ ਜਿਹੜਾ ਉਹ ਬੜਾ ਧਰਾਓ ਕੀਤਾ ਉੱਥੇ ਜਾ ਕੇ। ਅਸੀਂ ਤਾਂ ਹਮੇਸ਼ਾ ਪਿਆਰ ਮੁਹੱਬਤ ਦਾ ਪੈਗਾਮ ਦਿੱਤਾ, ਔਰ ਲੋਕ ਰੋਂਦੇ ਗਏ ਨੇ ਇੱਥੋਂ ਜਦੋਂ ਵਾਪਸ ਗਏ ਨੇ। ਉਹ ਰੋਂਦੇ ਗਏ ਨੇ ਕਿ ਸਾਡਾ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ, ਸਾਡਾ ਦਿਲ ਕਰਦਾ ਕਿ ਅਸੀਂ ਇੱਥੇ ਹੀ ਰਹਿ ਪਈਏ। ਇੱਡਾ ਸੋਹਣਾ ਪੰਜਾਬ ਹੈ ਸਾਡਾ, ਏਡੀਆਂ ਸੋਹਣੀਆਂ ਰਵਾਇਤਾਂ ਨੇ ਸਾਡੀਆਂ। ਅਸੀਂ ਆਪਣੀਆਂ ਨਾ ਤੇ ਰਵਾਇਤਾਂ ਨੂੰ ਭੁੱਲੇ ਹਾਂ, ਅਸੀਂ ਪੰਜਾਬੀ ਹਾਂ, ਸਾਡੇ ਅੰਦਰ ਪੰਜਾਬੀ ਦਾ ਖੂਨ ਹੈ। ਤੇ ਸਾਡੀ ਜਿਹੜੀ ਗੈਰਤ ਹੈ ਨਾ, ਉਹ ਰੱਬ ਦਾ ਬੜਾ ਸ਼ੁਕਰ ਹੈ ਕਿ ਉਹ ਬੜੇ ਬੁਲੰਦ ਹੈ, ਔਰ ਅਸੀਂ ਬੜੇ ਹਯਾ ਵਾਲੇ ਹਾਂ। ਜਿਹੜੀਆਂ ਕੋਈ ਧੀਆਂ ਆਈਆਂ ਨੇ ਅਸੀਂ ਉਹਨਾਂ ਦੇ ਸਿਰ ਕੱਜੇ ਨੇ, ਜਿਹੜੇ ਕੋਈ ਭਰਾ ਆਏ ਨੇ ਅਸੀਂ ਉਹਨਾਂ ਨੂੰ ਗਲ ਦੇ ਨਾਲ ਲਾਇਆ ਹੈ, ਅਸੀਂ ਉਹਨਾਂ ਦੇ ਅਥਰੂ ਸਾਫ਼ ਕੀਤੇ ਨੇ। ਅਸੀਂ ਉਹਨਾਂ ਨੂੰ ਬਗੈਰ ਕਿਸੇ ਬੇਲੌਸ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਏ ਨੇ, ਜਿਹੜੇ ਉਹਨਾਂ ਦੇ ਪੁਰਖਾਂ ਦੇ ਘਰ ਸੀ ਉਹ ਜਾ ਕੇ ਵਿਖਾਏ ਨੇ ਕਿ ਆਹ ਤੁਹਾਡੇ ਘਰ ਨੇ, ਉੱਥੋਂ ਦੀਆਂ ਮਿੱਟੀਆਂ ਲੈ ਕੇ ਭੇਜੀਆਂ ਨੇ। ਸਾਨੂੰ ਕਿੰਨੇ ਨਫਲਾਂ ਦਾ ਸਵਾਬ ਹੈ? ਅਸੀਂ ਤਾਂ ਸਿਰਫ ਇਸ ਵਾਸਤੇ ਕਿ ਅਸੀਂ ਵਿਛੜੇ ਹੋਏ ਹਾਂ ਇੱਕ ਦੂਜੇ ਤੋਂ, ਸਾਡਾ ਤੇ ਜਿਹੜੀ ਇੱਕ ਬੜੀ ਗੂੜੀ ਸਾਂਝ ਸੀ ਉਹ ਦੁਬਾਰਾ ਹੋ ਜਾਵੇ। ਅਸੀਂ ਉਹਦੇ ਵਾਸਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਅਸੀਂ ਕਦੀ ਵੀ, ਸਾਡੇ ਕੋਈ ਮਫਾਦਾਤ ਨਹੀਂ ਹੈ ਇਹਦੇ ਵਿੱਚ। ਉਹ ਅੱਜ ਵੀ ਉੱਥੇ ਬੈਠੇ ਨੇ। ਹੁਣ ਪਹਿਲੇ ਕਿੰਨੀ ਦਫਾ ਬੱਸਾਂ ਚੱਲੀਆਂ, ਟ੍ਰੇਨਾਂ ਚੱਲੀਆਂ, ਉਹ ਬੰਦ ਹੋਈਆਂ, ਦੁਬਾਰਾ ਫਿਰ ਕਿੰਨੇ ਕਸ਼ੀਦਾ ਹਾਲਾਤ ਹੋ ਗਏ ਨੇ। ਹੁਣ ਸਾਡੇ ਤੇ ਰਾਹ ਖੁੱਲੇ ਨੇ, ਸਾਡੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਨੇ, ਸਾਡੇ ਘਰਾਂ ਦੇ ਦਰਵਾਜ਼ੇ ਵੀ ਖੁੱਲੇ ਨੇ, ਸਾਡੇ ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੁੱਲੇ ਨੇ ਹਮੇਸ਼ਾ ਪੰਜਾਬੀਆਂ ਦੇ ਵਾਸਤੇ। ਜਿਹੜਾ ਮੁਹੱਬਤ ਲੈ ਕੇ ਆਵੇ, ਮੁਹੱਬਤ ਦਾ ਪੈਗਾਮ ਲੈ ਕੇ ਆਵੇ, ਅਸੀਂ ਦੋਨਾਂ ਹੱਥ ਨਾਲ ਵੈਲਕਮ ਕਰਦੇ ਹਾਂ। ਤੇ ਜੇ ਕੋਈ ਸਾਨੂੰ ਘੂਰੀ ਪਾਏਗਾ ਤੇ ਫਿਰ ਪੰਜਾਬੀ ਹਾਂ ਬਈ ਅਸੀਂ ਫਿਰ ਜਿਹੜਾ ਨਾ ਉਸ ਬੰਦੇ ਦੀ ਜਿਹੜੀਆਂ ਅੱਖਾਂ ਕੱਢ ਲੈਣੀਆਂ ਨੇ। ਕੋਈ ਪਾ ਕੇ ਤੇ ਵੇਖੇ, ਉਹ ਨਹੀਂ ਬਰਦਾਸ਼ਤ ਕਰਨਾ। ਇਹ ਗੈਰਤ ਦੇ ਉੱਤੇ ਕੁਝ ਵੀ ਜਿਹੜਾ ਨਾ ਉਹ ਕਾਬਲੇ ਕਬੂਲ ਨਹੀਂ ਹੈ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੀ।